Turkey blacklisted India, imposes ban on defense exports in favor of Pakistan. यही नहीं भी इंडिया ਨੂੰ गवर्नमेंट ਲੈਵਲ ਤੇ ਜੇ ਕੋਈ ਇੰਡੀਆ ਦੀ ਪ੍ਰਾਈਵੇਟ ਕੰਪਨੀ ਵੀ ਕੁਝ ਲੈਣਾ ਚਾਹੁੰਦੀ ਹੈ ਉਹਦਾ ਬੇਸ ਇੰਡੀਆ 'ਚ ਹੈ ਤਾਂ ਉਹਨੂੰ ਨਹੀਂ ਦਿੱਤਾ ਜਾਏਗਾ. While describing the matter as sensitive, Shekhar told the committee that no single item construed as military in nature has been approved by the government if the customer is based in India. Turkey has openly expressed its opposition to initiative which undermines its role as a trade hub and favors Greece and other regional competitors. For this reason, Turkey backs China's development plans as part of the Belt and Road Initiative, the New Silk Road. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤੁਰਕੀ ਨੇ ਕਿਸੇ ਵੀ ਕਿਸਮ ਦੇ ਹਥਿਆਰ ਭਾਰਤ ਨੂੰ ਵੇਚਣ ਤੋਂ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਭਾਰਤ ਵੱਲੋਂ ਇਸ ਦੇ ਅਜੇ ਤੱਕ ਕੋਈ ਵੀ ਜਿਹੜਾ ਰਿਐਕਸ਼ਨ ਹੈ ਉਹ ਨਹੀਂ ਦਿੱਤਾ ਗਿਆ। ਸੋ ਮੀਡੀਆ ਵਿੱਚ ਇਸ ਨੂੰ ਤੁਰਕੀ ਪਾਕਿਸਤਾਨ ਸਬੰਧਾਂ ਵਿੱਚ ਨੇੜਤਾ ਨਾਲ ਜੋੜ ਕੇ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਲਫ਼ਜ਼ ਤੁਰਕ ਕਹਿੰਦੇ ਹਾਂ ਸਾਡੇ ਲਿਟਰੇਚਰ 'ਚ, ਗੁਰਬਾਣੀ ਦੇ ਵਿੱਚ ਵੀ ਔਰ ਉਸ ਪੀਰੀਅਡ 'ਚ ਵੀ, ਤੇ ਇਹ ਸੰਬੰਧ ਜਾ ਕੇ ਤੁਰਕੀ ਦੇ ਨਾਲ ਜੁੜਦਾ ਹੈ। ਤੁਰਕ ਕਬੀਲੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਟਰਕ ਲਿਖਿਆ ਜਾਂਦਾ ਹੈ, ਔਰ ਇਸ ਲਈ ਜਿਹੜਾ ਮੁਲਕ ਦਾ ਨਾਂ ਵੀ ਟਰਕੀ ਬਣਿਆ। ਹੁਣ ਤਾਂ ਜਿਹੜਾ ਉਸ ਨੂੰ ਤਰਕੀਆ ਜਾਂ ਤੁਰਕੀਆ ਜਿਹੜਾ ਹੁਣ ਅਫੀਸ਼ੀਅਲ ਨੇਮ ਉਹਨਾਂ ਨੇ ਚੇਂਜ ਕੀਤਾ ਹੈ। ਤੇ ਸਾਡੇ ਲਈ ਤਾਂ ਇਹ ਤੁਰਕ ਪਠਾਣਾ ਪਈ ਲੜਾਈ ਕਿ ਪਠਾਣਾ ਤੋਂ ਰਾਜ ਜਿਹੜਾ ਦਿੱਲੀ ਦਾ ਤੁਰਕਾਂ ਨੇ ਖੋਇਆ, ਔਰ ਇਹਨਾਂ ਦੀ ਜਿਹੜੀ ਲੈਗੇਸੀ ਹੈ ਜਾਂ ਜਿਹੜਾ ਇਹਨਾਂ ਦਾ ਸ਼ਜਰਾ ਉਹ ਚੰਗੇਜ਼ ਖਾਨ ਔਰ ਹਲਾਕੂ ਔਰ ਬਾਬਰ ਔਰ ਇੱਕ ਬ੍ਰਾਂਚ ਇੱਧਰ ਇੱਕ ਉੱਧਰ, ਔਰ ਲੰਬਾ ਵਕਤ ਇਹਨਾਂ ਦਾ ਐਮਪਾਇਰ ਜਿਹਨੂੰ ਸਲਤਨਤ ਉਸਮਾਨੀਆ ਕਹਿੰਦੇ ਸੀ, ਆਟੋਮੈਨ ਐਮਪਾਇਰ, ਲਗਭਗ 600 ਸਾਲ ਇਹ ਆਟੋਮੈਨ ਐਮਪਾਇਰ ਨੇ ਸਾਰਾ ਮਿਡਲ ਈਸਟ ਜਿਹਦੇ 'ਚ ਸਾਊਦੀ ਅਰੇਬੀਆ ਔਰ ਜਾਰਡਨ ਔਰ ਸੀਰੀਆ ਔਰ ਇਰਾਕ ਔਰ ਇਹ ਸਾਰੇ ਫਲਸਤੀਨ, ਇਜ਼ਰਾਈਲ, ਜਿਹੜੀ ਸਾਰੇ ਜਿੱਥੇ ਬਣੇ ਮੁਲਕ ਨੇ ਇਹ ਸਾਰੇ ਇਹਨਾਂ ਦੇ ਥੱਲੇ ਸੀ। ਔਰ ਜਿਹੜਾ ਸਲਤਨਤ ਉਸਮਾਨੀਆ ਸੀ ਉਸ ਦਾ ਰਕਬਾ ਜਾਂ ਏਰੀਆ ਜਿਸ ਰੋਮ ਬਾਰੇ ਕਿਹਾ ਜਾਂਦਾ ਹੈ ਕਿ ਰੋਮਨ ਐਮਪਾਇਰ ਜਾਂ ਰੋਮ ਵਾਜ਼ ਨਾਟ ਬਿਲਟ ਇਨ ਏ ਡੇ, ਉਸ ਤੋਂ ਵੀ ਬਹੁਤ ਲੰਬਾ ਚੌੜਾ ਸੀ। ਔਰ ਇੱਕੋ ਵੇਲੇ ਜਿਹੜਾ ਉਸ ਸਲਤਨਤ ਉਸਮਾਨੀਆ ਦਾ ਕਿੰਗ ਹੁੰਦਾ ਸੀ ਉਹ ਖਲੀਫਾ ਵੀ ਹੁੰਦਾ ਸੀ। ਇਸੇ ਲਈ ਜਦੋਂ ਫਸਟ ਵਰਲਡ ਵਾਰ ਖ਼ਤਮ ਹੋਇਆ 1918 'ਚ, ਇਹ ਜਿਹੜਾ ਇਹਨਾਂ ਦੀ ਡਿਫੀਟ ਹੋਈ ਕਿਉਂਕਿ ਸਲਤਨਤ ਉਸਮਾਨੀਆ ਇਹਨਾਂ ਤਾਕਤਾਂ ਦੇ ਨਾਲ ਹੀ ਜਰਮਨ ਔਰ ਦੂਜਿਆਂ ਦੇ ਨਾਲ ਲੱਗਾ ਹੋਇਆ ਸੀ। ਮਿਡਲ ਈਸਟ ਵੀ ਸਾਰਾ ਖੁੱਸ ਗਿਆ। ਔਰ ਫਿਰ ਜਿਹੜਾ ਅਤਾ ਤੁਰਕ ਜਿਹਨੂੰ ਕਿਹਾ ਜਾਂਦਾ ਹੈ, ਗ੍ਰੇਟ ਟਰਕ, ਉਹਨੇ ਜਿਹੜਾ ਪ੍ਰੈਜ਼ੈਂਟ ਡੇ ਟਰਕੀ ਮੁਲਕ ਹੈ ਜਾਂ ਹੁਣ ਸ਼ਾਇਦ ਤੁਰਕੀਆਨਾ ਕੀ ਹੈ ਉਹਦਾ ਨਵਾਂ ਨਾਂ, ਇਹਨੂੰ ਜਿਹੜਾ ਉਹ ਨਹੀਂ ਗੁਲਾਮ ਹੋਣ ਦਿੱਤਾ ਕਿ ਬਈ ਇਹਨੂੰ ਆਕੂਪਾਈ ਨਹੀਂ ਕਰ ਸਕੇ। ਬਹੁਤ ਸਾਰਾ ਉਹ ਰੱਖਿਆ ਔਰ ਇਹਦੇ 'ਚ ਈਵਨ ਇੱਕ ਆਈਲੈਂਡ ਸਾਈਪਰਸ ਜਿਹਨੂੰ ਲੈ ਕੇ ਝਗੜਾ ਹੈ ਦੋਨਾਂ ਦੇ ਵਿੱਚ, ਗਰੀਸ ਜਿਹਨੂੰ ਅਸੀਂ ਯੂਨਾਨ ਕਹਿੰਦੇ ਹਾਂ ਔਰ ਟਰਕੀ ਦੇ ਵਿੱਚ, ਇਹ ਇੱਕ ਵੱਖਰੀ ਕਹਾਣੀ। ਲੇਕਿਨ ਉਹਨੇ ਅਤਾ ਤੁਰਕ ਨੇ ਫਿਰ ਇਹ ਸਮਝਦੇ ਆ ਕਿ ਵੀ ਇਹ ਜਿਹੜੀ ਸਾਰੀ ਜੜ ਹੈ ਸਾਡੀ ਹਾਰ ਦਾ ਜਾਂ ਸਾਡੀ ਗਿਰਾਵਟ ਦਾ, ਇਹ ਮਜ਼ਹਬ ਹੈ, ਇਹ ਮੁੱਲਾਂ ਨੇ, ਇਹ ਧਾਰਮਿਕ ਲੋਕ ਨੇ। ਸੋ ਉਹਨੇ ਖਲੀਫਾ ਜਾਂ ਦੂਜਾ ਦਾ ਸਿਸਟਮ ਵੀ ਖ਼ਤਮ ਕੀਤਾ, ਬਹੁਤ ਸਾਰਿਆਂ ਦੀ ਐਲੀਮੀਨੇਸ਼ਨ। ਇਹੀ ਜਦੋਂ ਤੱਕ ਹੁਣ ਅਰਦੋਗਾਨ ਜਿਹੜਾ ਨਵਾਂ ਨਹੀਂ ਬਣਿਆ ਜਿਹਦੇ ਥੱਲੇ ਅਗੇਨ ਇਸਲਾਮ ਦੀ ਰਿਵਾਈਵਲ ਹੁੰਦੀ ਹੈ ਜਾਂ ਦੂਜੇ, ਫਿਰ ਤਾਂ ਇਸ ਕਿਸਮ ਦਾ ਉਹਨੇ ਦੂਜਾ ਹਿੱਸਾ ਚੁਣਿਆ। ਉਹਨੇ ਕਿਹਾ ਕਿ ਜੀ ਈਵਨ ਜਿਹੜੀ ਤੁਰਕੀ ਜ਼ਬਾਨ ਹੈ ਉਹ ਅਰਬੀ ਦੇ ਵਿੱਚ ਲਿਖੀ ਜਾਂਦੀ ਸੀ, ਸਕ੍ਰਿਪਟ ਜਿਹਨੂੰ ਅਸੀਂ ਉਰਦੂ ਕਹਿੰਦੇ ਹਾਂ ਸਕ੍ਰਿਪਟ ਦੇ, ਉਹਨੇ ਕਿਹਾ ਵੀ ਬਦਲੋ ਇਹਨੂੰ, ਉਹ ਵੀ ਲੈਟਿਨ ਦੇ ਵਿੱਚ ABC 'ਚ ਲਿਖਣੀ ਸ਼ੁਰੂ ਕੀਤੀ। ਇਸਲਾਮ ਨਾਲੋਂ ਮੁਕੰਮਲ ਕਿਨਾਰਾ, ਈਵਨ ਸਿਰ ਢੱਕਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ। ਔਰ ਬਹੁਤ ਸਾਰੀਆਂ ਹੋਰ ਜਿਹੜਾ ਹੈ ਉਹ ਸਾਰਾ ਇੱਕ ਨਵਾਂ ਤੁਰਕੀ ਬਣਾਉਣ ਦੇ ਨਾਂ ਥੱਲੇ ਉਹਨੇ ਮਾਡਰਨਾਈਜ਼ ਕਰਕੇ। ਔਰ ਇਹੀ ਕਾਰਨ ਸੀ ਕਿ ਇਹ ਤੁਰਕੀ ਜਿਹੜਾ ਹੈ ਜਦੋਂ ਇਜ਼ਰਾਈਲ 1948 'ਚ ਬਣਿਆ, ਮੁਸਲਮਾਨ ਮੁਲਕਾਂ 'ਚੋਂ ਤਾਂ ਬਹੁਤਿਆਂ ਨੇ ਅਜੇ ਤੱਕ ਵੀ
ਉਹਨੂੰ ਰੈਕਗਨਾਈਜ਼ ਨਹੀਂ ਕੀਤਾ। ਪਰ ਤੁਰਕੀ ਸਭ ਤੋਂ ਪਹਿਲਾ ਮੁਲਕ ਸੀ ਮੁਸਲਮਾਨਾਂ ਦਾ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ। ਪਰ ਹਰ ਸੁਸਾਇਟੀ ਦੇ ਵਿੱਚ ਵਕਤ ਪਾ ਕੇ ਜਦੋਂ ਕੋਈ ਇੱਕ ਐਕਸਟ੍ਰੀਮ ਜਾਂਦਾ ਹੈ, ਫਿਰ ਉਸ ਤੋਂ ਬਾਅਦ ਦੂਜਾ ਐਕਸਟ੍ਰੀਮ ਆਉਂਦਾ ਹੈ, ਫਿਰ ਮਿਡਲ ਜੇ 'ਚ ਆ ਜਾਂਦਾ ਕੰਮ। ਹੁਣ ਤੁਸੀਂ ਮਜ਼ਹਬ ਨੂੰ ਜਾਂ ਦੂਸਰੇ ਨੂੰ ਇਵੇਂ ਇੱਕ ਸਟੇਜ ਦੇ ਉੱਤੇ ਬਿਲਕੁਲ ਡਿਮੋਨਾਈਜ਼ ਕਰਕੇ ਪਾਸੇ ਲਾ ਦਿਓ, ਇਹ ਵੀ ਆਪਣੇ ਆਪ ਦੇ ਵਿੱਚ ਕਨੈਕਟੀਵਿਟੀ ਸੀ। ਸੋ ਉਸ ਸਾਰੇ 'ਚੋਂ ਚੱਲਦੇ ਹਾਲਾਂਕਿ ਤੁਰਕੀ ਦਾ ਉਹ ਨੈਟੋ ਦਾ ਮੈਂਬਰ ਵੀ ਹੈ, ਪਰ ਉਹਨੂੰ ਫੁੱਲ ਫਲੈਜਡ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਬਣਾਇਆ ਜਾਂਦਾ। ਇਹ ਕਹਿ ਕੇ ਜੀ ਤੁਹਾਡੇ ਲਾਅ ਜਾਂ ਸਖਤੀ ਤੇ ਫਲਾਣਾ ਢਿਮਕਾ ਇੱਕ ਵੱਖਰੀ ਕਹਾਣੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਰਦੋਗਨ ਦੇ ਥੱਲੇ ਥੋੜ੍ਹੀ ਬਹੁਤ ਇਕਨੋਮਿਕਲ ਪ੍ਰੋਬਲਮਸ ਵੀ ਆਈਆਂ, ਲੇਕਿਨ ਉਸ ਨੇ ਜਿਹੜੇ ਇਸ਼ੂ ਦੁਨੀਆ ਨੂੰ ਪ੍ਰਭਾਵਿਤ ਕਰਦੇ ਨੇ ਔਰ ਇਸਲਾਮਿਕ ਵਰਲਡ ਦੇ ਵਿੱਚ ਜਿਵੇਂ ਇੱਕ ਸਟੇਜ 'ਤੇ ਸਲਤਨਤ ਉਸਮਾਨੀਆ ਦੀ ਡੋਮੀਨੈਂਸ ਸੀ ਔਰ ਬਾਅਦ ਦੇ ਵਿੱਚ ਫਸਟ ਵਰਲਡ ਵਾਰ ਤੋਂ ਬਾਅਦ ਸਾਊਦੀ ਅਰੇਬੀਆ ਜਿਹੜਾ ਕਿਉਂਕਿ ਮੱਕਾ ਮਦੀਨਾ ਸਾਊਦੀ ਅਰਬ 'ਚ ਹੈ, ਉਹਦੇ ਥੱਲੇ ਉਹਦੀ ਇੰਪੋਰਟੈਂਸ ਬਣੀ। ਸੋ ਉਹਨੇ ਕੋਸ਼ਿਸ਼ ਵੀ ਕੀਤੀ ਜਾਂ ਕਰ ਰਿਹਾ ਵੀ ਉਹ ਇਸਲਾਮਿਕ ਵਰਲਡ ਦੇ ਵਿੱਚ ਵੀ ਇੱਕ ਤਾਕਤ ਬਣ ਕੇ ਉੱਭਰੇ। ਇਸ ਲਈ ਉਹਨੇ ਇਜ਼ਰਾਈਲ ਦੇ ਬਾਰੇ ਵੀ ਸਖਤ ਲਾਈਨ ਲਈ ਫਲਸਤੀਨੀਆਂ ਦੇ ਹੱਕ 'ਚ, ਔਰ ਖ਼ਾਸ ਤੌਰ 'ਤੇ ਪਾਕਿਸਤਾਨ ਦੇ ਇਮਰਾਨ ਖਾਨ ਜਿਹੜੇ ਹੁਣ ਤਾਂ ਜਿਹੜੇ ਨੇ ਜੇਲ੍ਹ 'ਚ ਬੰਦ ਨੇ ਔਰ ਉੱਥੇ ਇੱਕ ਹੋਰ ਕ੍ਰਾਈਸਿਸ ਖੜਾ ਹੋਇਆ। ਲੇਕਿਨ ਉਸ ਪੀਰੀਅਡ ਦੇ ਵਿੱਚ ਜਿਹੜਾ ਇਮਰਾਨ ਖਾਨ ਔਰ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਦੇ ਬੜੇ ਕਲੋਜ਼ ਰਿਲੇਸ਼ਨਸ਼ਿਪ ਵੀ ਹੋਈ। ਰਾਦਰ ਉਸ ਦਾ ਪ੍ਰਾਈਸ ਵੀ ਇਮਰਾਨ ਖਾਨ ਨੂੰ ਪੇ ਕਰਨਾ ਪਿਆ ਕਿਉਂਕਿ ਸਾਊਦੀ ਅਰੇਬੀਆ ਔਰ ਇਹਨਾਂ ਦੀ, ਕਿਉਂਕਿ ਟਰਕੀ ਇਹ ਹੌਸਟਿਲ ਬੜੀ ਪੁਰਾਣੀ ਹੈ, ਉਹਨਾਂ ਨੂੰ ਲੱਗਾ ਕਿ ਵੀ ਪਾਕਿਸਤਾਨ ਜਿਹੜਾ ਉਹ ਟਰਕੀ ਦੇ ਖੈਮੇ 'ਚ ਜਾ ਰਿਹਾ ਔਰ ਇੱਕ ਦੀ ਕਾਨਫਰੰਸ ਵੀ ਕਰਾਉਣ ਦੀ ਕੋਸ਼ਿਸ਼ ਹੋਈ, ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਇਸ ਸਾਰੇ ਦੇ ਚੱਲਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਦਾ ਮੁੱਦਾ ਜੇ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ ਤੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਜੇ ਆਵਾਜ਼ ਇਮਰਾਨ ਖਾਨ ਨੇ ਚੁੱਕੀ ਤੇ ਉਸ ਤੋਂ ਬਾਅਦ ਜਿਹਨੇ ਫੁੱਲ ਸਕੇਲ ਸਪੋਰਟ ਦਿੱਤੀ ਕਸ਼ਮੀਰ ਮੁੱਦੇ ਤੇ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੱਕ ਹੈ, ਉਹ ਤੁਰਕੀ ਨੇ ਦਿੱਤੀ। ਔਰ ਇਸ ਤਰ੍ਹਾਂ ਹੀ ਬਾਕੀ ਮੁੱਦੇ। ਤਾਂ ਹੁਣ ਜਿਹੜੀ ਖਬਰ ਇੱਕ ਨਿਕਲ ਕੇ ਬਾਹਰ ਆਈ ਹੈ, ਇਸ ਦਾ ਸੰਬੰਧ ਵੀ ਕਿਉਂਕਿ ਉਸ ਦੌਰ ਨਾਲ ਹੀ ਜੋੜਿਆ ਜਾਂਦਾ ਹੈ ਕਿ ਵੀ ਕਿਉਂਕਿ ਪਾਕਿਸਤਾਨ ਨਾਲ ਤੁਰਕੀ ਦੀਆਂ ਇੰਨੀਆਂ ਕੁ ਨਜ਼ਦੀਕੀਆਂ ਹੋਈਆਂ ਕਿ ਇੰਡੀਆ ਪ੍ਰਤੀ ਉਹਨੇ ਹਾਰਡ ਲਾਈਨ ਲਈ ਹੈ। 3-4 ਡਿਫਰੈਂਟ ਸੋਰਸਿਸ ਤੋਂ ਖਬਰ ਦੇ ਟਾਈਟਲ ਨੇ, ਟਰਕੀ ਬਲੈਕ ਲਿਸਟਡ ਇੰਡੀਆ imposes ban on defense exports in favor of Pakistan, ਕਿ ਤੁਰਕੀ ਨੇ ਕਿਸੇ ਵੀ ਕਿਸਮ ਦੀ ਡਿਫੈਂਸ ਇਕਵਿਪਮੈਂਟ ਭਾਰਤ ਨੂੰ ਵੇਚਣ ਦੇ ਉੱਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਫਿਰ ਟਰਕੀ imposes a total export ban on India for arms defense goods to favor Pakistan, ਇੱਕ ਟਾਈਟਲ ਇਹ ਲੱਗਾ ਹੋਇਆ ਹੈ। ਫਿਰ ਟਰਕੀ imposes a comprehensive ban on arms sales to India, ਕਿ ਵੀ ਤੁਰਕੀ ਨੇ ਪੱਕੀ ਪਾਬੰਦੀ ਲਾਈ ਹੈ। ਔਰ ਇਸ ਖਬਰ ਦਾ ਲੋਬੇ ਲਬਾਬ ਤਾਂ ਇਹੀ ਹੈ ਕਿ ਬਈ ਉਹਨਾਂ ਨੇ ਜਿਹੜੇ ਮਿਨਟਸ ਨੇ ਫੋਰਨ ਅਫੇਅਰਸ ਕਮੇਟੀ ਦੇ 10 ਜੁਲਾਈ 2024 ਦੇ, ਉਸ 'ਤੇ ਬੇਸਡ ਮੁਸਤਫਾ ਮੁਰਾਲ ਸੈਕਰ ਜਿਹੜੇ ਡਿਪਟੀ ਚੇਅਰਮੈਨ ਨੇ ਡਿਫੈਂਸ ਇੰਡਸਟਰੀ ਏਜੰਸੀ ਦੇ, ਉਹਨਾਂ ਨੇ ਕਿਹਾ ਕਿ ਬਈ ਅਸੀਂ ਪੱਕੇ ਤੌਰ ਦੇ ਉੱਤੇ ਭਾਰਤ ਨੂੰ ਕੋਈ ਵੀ ਹਥਿਆਰ ਵੇਚਣ ਦੇ ਉੱਤੇ ਪਾਬੰਦੀ ਲਾਈ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਹੈ ਕੋਈ ਨੋ ਸਿੰਗਲ ਆਈਟਮ constituted as military in nature has been approved by the government if the customer is based in India। ਇਹੀ ਨਹੀਂ ਵੀ ਇੰਡੀਆ ਨੂੰ ਗਵਰਨਮੈਂਟ ਲੈਵਲ ਤੇ ਜੇ ਕੋਈ ਇੰਡੀਆ ਦੀ ਪ੍ਰਾਈਵੇਟ ਕੰਪਨੀ ਵੀ ਕੁਝ ਲੈਣਾ ਚਾਹੁੰਦੀ ਹੈ ਉਹਦਾ ਬੇਸ ਇੰਡੀਆ 'ਚ ਹੈ ਤਾਂ ਉਹਨੂੰ ਨਹੀਂ ਦਿੱਤਾ ਜਾਏਗਾ। ਹਾਲਾਂਕਿ ਇੰਡੀਅਨ ਕੰਪਨੀਆਂ ਜਾਂ ਦੂਜੀਆਂ ਦਾ ਆਪਣੇ ਲੈਵਲ ਦੇ ਉੱਤੇ ਹੁਣ ਇੱਕ ਖਬਰ ਜਿਹੜੀ 2 ਦਿਨ ਪਹਿਲਾਂ ਹੀ ਸੀ ਕਿ ਜਿਹੜੀ ਚਾਬਹਾਰ ਪੋਰਟ ਹੈ ਜਿਹਨੂੰ ਇੰਡੀਆ ਈਰਾਨ ਨਾਲ ਮਿਲ ਕੇ ਡਿਵੈਲਪ ਕਰ ਰਿਹਾ, ਜਿਹਦੇ ਰਾਹੀਂ ਅਫਗਾਨਿਸਤਾਨ ਤੱਕ ਸਿੱਧੀ ਪਹੁੰਚ ਹੋਏਗੀ, ਹੁਣ ਕਿਉਂਕਿ ਅਮਰੀਕਾ ਦੀਆਂ ਸੈਂਕਸ਼ਨਸ ਨੇ ਜਿਹੜੀਆਂ ਈਰਾਨ ਦੇ ਉੱਤੇ, ਔਰ ਉਹ ਜਿਹੜਾ ਐਗਰੀਮੈਂਟ ਕਰੰਟ ਕੀਤਾ ਹੈ ਈਰਾਨ ਦੇ ਜਿਹੜਾ ਮਿਨਿਸਟਰ ਜਿਹਨੇ ਕੀਤਾ ਹੈ ਉਹਨੇ ਕਿਹਾ ਜੀ ਉਹਦੀਆਂ ਕੁਝ ਜਿਹੜੀਆਂ ਮਦਾਂ ਨੇ ਉਹ ਤਾਂ ਅਸੀਂ ਪਬਲਿਕ ਕਰ ਰਹੇ ਹਾਂ, ਪਰ ਕੁਝ ਜਿਹੜੀਆਂ ਨੇ ਉਹ ਬਿਲਕੁਲ ਕੌਨਫੀਡੈਂਸ਼ੀਅਲ ਨੇ ਤਾਂ ਕਿ ਇੰਡੀਅਨ ਕੰਪਨੀਆਂ ਦੇ ਉੱਤੇ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਭਾਰੂ ਨਾ ਹੋਣ। ਹੁਣ ਇਹ ਵੀ ਅਮਰੀਕਾ ਨੂੰ ਦੇਖਣਾ ਹੋਏਗਾ ਵੀ ਇੱਕ ਪਾਸੇ ਤਾਂ ਪੁਤਿਨ ਦੇ ਮਾਮਲੇ 'ਚੋਂ ਕਹਿ ਰਹੇ ਨੇ ਨਹੀਂ ਬੇਅਰ ਆਗੋ ਉਹਦਾ ਸਟਾਈਲ ਹੈ, ਇਹ ਕਹਿ ਰਹੇ ਨੇ ਜੀ ਉਹਨੇ ਕਿਹੜਾ ਕੋਈ ਡੀਪਨਿੰਗ ਰਿਲੇਸ਼ਨਸ਼ਿਪ ਕਰ ਲਈ, ਪਰ ਜੇ ਤੁਹਾਡਾ ਮੂੰਹ ਚੜਾਉਣ ਲਈ ਇੰਡੀਆ ਆਪਣੀਆਂ ਉਹਨਾਂ ਕੰਪਨੀਆਂ ਰਾਹੀਂ ਈਰਾਨ ਦੇ ਨਾਲ ਡੀਲ ਕਰ ਰਿਹਾ ਔਰ ਇਹ ਕਹਿ ਰਿਹਾ ਜੀ ਜਿਹੜੀ ਗੱਲ ਸੈਂਕਸ਼ਨ ਲਾ ਸਕਦੀ ਹੈ ਉਹ ਮਦਾਂ ਅਸੀਂ ਗੁਪਤ ਰੱਖ ਰਹੇ ਹਾਂ, ਤੁਹਾਨੂੰ ਨਹੀਂ ਨਜ਼ਰ ਆ ਰਿਹਾ ਕਿ ਵੀ ਉਹ ਕੀ ਕਰ ਰਿਹਾ। ਔਰ ਲੇਕਿਨ
ਤੁਰਕੀ ਨੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ। ਵਾਈਲ ਡਿਸਕ੍ਰਾਈਬਿੰਗ ਦਾ ਮੈਟਰ ਐਜ਼ ਸੈਂਸਿਟਿਵ, Shekhar told the committee that no single item construed as military in nature has been approved by the government if the customer is based in India. So ਇਸ ਦੇ ਦੁਆਲੇ ਇਹ ਸਾਰੀ ਖਬਰ ਘੁੰਮਦੀ ਹੈ। ਹਾਲਾਂਕਿ ਉਹਨਾਂ ਨੇ ਕਿਹਾ ਵੀ ਇਹ ਭਾਰਤ ਜਿਹੜਾ ਦੁਨੀਆ ਦੇ ਉਹਨਾਂ 5 ਵੱਡੇ ਹਥਿਆਰਾਂ ਦੇ ਖਰੀਦਦਾਰਾਂ ਚੋਂ ਹੈ, ਬੜੀ ਵੱਡੀ ਮਾਰਕੀਟ ਹੈ। ਔਰ ਸਾਡੇ ਕਿਉਂਕਿ ਸਿਆਸੀ ਸਰਕਮਸਟੈਂਸਿਸ ਇਸ ਕਿਸਮ ਦੇ ਨੇ, ਅਸੀਂ ਪਾਕਿਸਤਾਨ ਦੀ ਫੋਰਨ ਜਿਹੜਾ ਹੈ ਦੇ ਨਾਲ ਵੀ ਤਾਲਮੇਲ ਕਰਦੇ ਹਾਂ। ਔਰ ਸਾਨੂੰ ਜਿਹੜੀ ਫੀਡਬੈਕ ਮਿਲੀ ਹੈ ਉਸ ਤੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਅਸੀਂ ਇੰਡੀਆ ਦੀ ਕਿਸੇ ਕੰਪਨੀ ਦੇ ਨਾਲ ਨਹੀਂ, ਇਹ ਕਸ਼ਮੀਰ ਇਸ਼ੂ ਤੋਂ ਬਾਅਦ ਹੀ, ਕਿਉਂਕਿ 2019 ਦੇ ਵਿੱਚ ਹੀ ਇਹ ਸਾਰਾ ਹੋਇਆ ਜਦੋਂ ਉਹਨਾਂ ਨੇ ਕਸ਼ਮੀਰ ਦਾ ਸਟੇਟਸ ਖਤਮ ਕੀਤਾ। ਔਰ ਹਾਲਾਂ ਇਹ ਸਾਰੇ ਦੇ ਉੱਤੇ ਜਿਹੜਾ ਦੂਸਰਾ ਇਸ਼ੂ ਹੁਣ ਟਰਕੀ ਜਿਹੜਾ ਇਹ ਵੀ G20 ਮੁਲਕਾਂ ਦਾ ਮੈਂਬਰ ਹੈ। ਇੰਡੀਆ ਨੇ ਬੜਾ ਕੀਤਾ ਸੀ ਜੀ ਮੋਦੀ G20, ਪਰ ਉਹਦੇ 'ਚ ਵੀ ਇਹਨਾਂ ਨੇ ਕਿਉਂਕਿ ਯੂਰਪੀਅਨ ਕੋਰੀਡੋਰ ਕਿ ਜੀ ਇੰਡੀਆ ਤੋਂ ਇਜ਼ਰਾਈਲ ਤੱਕ ਔਰ ਉੱਥੋਂ ਫਿਰ ਯੂਰਪ 'ਚ ਕੋਰੀਡੋਰ ਜਾਏਗਾ, ਕਿਉਂਕਿ ਟਰਕੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਵੀ ਹਿੱਸਾ ਹੈ। ਔਰ ਉਹਨਾਂ ਨੇ ਟਰਕੀ ਨੇ ਜਿਹੜਾ ਈਵਨ ਉਸ ਜਿਹੜਾ ਉਹਨਾਂ ਦਾ ਇਕਨੋਮਿਕਲ ਕੋਰੀਡੋਰ ਹੈ ਉਹਦਾ ਵੀ ਵਿਰੋਧ ਕੀਤਾ ਸੀ। ਉਹਨਾਂ ਨੇ ਕਿਹਾ ਕਿ ਵੀ ਅਸੀਂ Turkey has openly expressed its opposition to initiative which undermines its role as a trade hub and favors Greece and other regional competitors. For this reason, Turkey backs China's development plans as part of the Belt and Road Initiative, the New Silk Road. ਕਿ ਵੀ ਇੰਡੀਆ ਨੇ ਤਾਂ ਉਹ ਕੋਰੀਡੋਰ ਬਣਾਉਣ ਦੀ ਗੱਲ ਅੱਗੇ ਤੋਰੀ ਤੇ ਉਹਦੇ ਥੱਲੇ ਟਰਕੀ ਮਾਈਨਸ ਹੋ ਜਾਂਦਾ, ਉਹ ਵਾਇਆ ਗ੍ਰੀਸ ਨੂੰ ਟੱਚ ਕਰਕੇ। ਹਾਲਾਂ ਉਹ ਕਿਹਨੇ ਬਣਾਉਣਾ ਹੈ ਤੇ ਕਿੱਥੇ ਸਾਰਾ ਉਹ ਤਾਂ ਮਿਡਲ ਈਸਟ ਜੋ ਚੱਲ ਰਿਹਾ ਉਹ ਆਪਣੇ ਆਪ 'ਚ ਹੀ ਦੱਸ ਰਿਹਾ ਕਿ ਭਾਈ ਇੱਥੇ ਕੀ ਇਨਵੈਸਟਮੈਂਟ ਹੋਏਗੀ। ਪਰ ਇਹ ਇੱਕ ਵੱਡੀ ਡਿਵੈਲਪਮੈਂਟ ਹੈ ਕਿ ਤੁਰਕੀ ਦਾ ਇਸ ਲੈਵਲ 'ਤੇ ਇੰਡੀਆ ਦੇ ਨਾਲ ਟੋਟਲ ਇੰਡੀਆ ਦੇ ਉੱਤੇ ਪਾਬੰਦੀ ਲਾਉਣਾ, ਇਹ ਆਪਣੇ ਆਪ 'ਚ ਸਾਡੇ ਖਿੱਤੇ ਦੀ ਇੱਕ ਅਹਿਮ ਡਿਵੈਲਪਮੈਂਟ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।